इश्क ते मुश्क छपाया भी नहीं छुपते। एक इश्क दा मुश्क 21 सालों बाद बाहर आया तो SHO सरगोदा रौड़ ने धौन तो जाके फड़ लिया। जवेद उर्फ जेदा 17 साल की उम्र दे विच इश्क कर बैंदा वा एक विआही वरी बुढ़ी दे नाल। ओहदा जिहड़ा बंदा हुंदा वा ओनू ओहदी बुढ़ी किश्वर दे नाल रल के रातों रात मार के ते फरार हो जाता वा। ए इश्क की निक्की जी कहानी आ कि जेदा किश्वर दे बंदे दा बेली हुंदा वा, घर आण जाण हुंदा वा। जदों घर आण जाण वधदा रहिंदा वा ते इह आपस दे विच जिहड़ा तुहानूं समझ रहे हो ना, आपस दे विच गहरा इश्क हो जांदा वा। ना सिर्फ गहरा इश्क हो जांदा वा बल्कि झड़ी गुल्ले वाला सिलसिला जिहड़ा वा वो भी शुरू हो जांदा वा। यह सिलसिला शुरू हुंदा हुंदा इत्थों तक पहुँच जांदा वा कि किश्वर जेदे दे नाल रल के अपने 2 नियाणिਆਂ ਦਾ ਪਿਓ ਜਿਹੜਾ ਵਾ ਉਹਨੂੰ ਮਾਰ ਦਿੰਦੀ ਆ। 21 ਸਾਲ ਤੱਕ जेदा ਤੇ किश्वर ਜਿਹੜੇ ਆ ਉਹ ਮੰਜ਼ਰ ਤੋਂ ਗਾਇਬ ਹੋ ਜਾਂਦੇ ਆ। ਉਹਨਾਂ ਦਾ ਪਤਾ ਹੀ ਨਹੀਂ ਲੱਗਦਾ ਕਿੱਥੇ ਚਲੇ ਗਏ ਆ। ਜਦੋਂ ਪੁਲਿਸ ਇਹਦੇ ਉੱਪਰ ਕੰਮ ਕਰਦੀ ਆ, ਪੁਲਿਸ ਕੋਸ਼ਿਸ਼ ਕਰਦੀ ਆ ਤੇ ਪੁਲਿਸ ਨੂੰ ਪਹਿਲੇ ਇਹੀ ਪਤਾ ਲੱਗਦਾ ਵਾ ਜਵੇਦ जेदा ਸਾਹਿਬ ਇਸ ਦੁਨੀਆ ਤੇ ਨਹੀਂ ਹੈਗੇ, ਯਾਨੀ ਕਿ ਉਹਨੂੰ ਤਾਂ ਮਾਰਿਆ ਹੀ ਸੀਗਾ, ਆਪਣੇ ਵੀ ਮਰਨ ਦਾ ਡਰਾਮਾ ਆਪਣੇ ਘਰ ਵਾਲਿਆਂ ਨੂੰ ਕਰ ਦਿੱਤਾ। ਜਵੇਦ ਉਰਫ जेदा ਇੱਥੇ ਨਹੀਂ ਖਲੋਤਾ। ਜਵੇਦ ਉਰਫ जेदे ਦੀ ਕਹਾਣੀ ਹੋਰ ਵੀ ਬੜੀ ਲੰਬੀ ਆ। ਜਵੇਦ ਉਰਫ जेदे ਨੂੰ ਪਹਿਲੇ ਕਿਸ਼ਵਰ ਦੇ ਨਾਲ ਇਸ਼ਕ ਹੁੰਦਾ ਵਾ। ਤਕਰੀਬਨ 2 ਸਾਲ ਬਾਅਦ जेदा ਸਾਹਿਬ ਨੂੰ ਆਪਣੀ ਸਕੀ ਚਾਚੀ ਦੇ ਨਾਲ ਫਿਰ ਇਸ਼ਕ ਹੋ ਜਾਂਦਾ ਵਾ। ਕਿਸ਼ਵਰ ਤੋਂ ਹਟਦਾ ਵਾ, ਕਿਸ਼ਵਰ ਦਾ ਬੰਦਾ ਮਾਰਦਾ ਵਾ ਨਾਲ ਰਲ ਕੇ ਤੇ ਫਿਰ ਚਾਚੀ ਦੇ ਨਾਲ ਰਲ ਕੇ ਚਾਚੇ ਦੇ ਦਿਵਾਲੇ ਹੋ ਜਾਂਦਾ ਵਾ। ਚਾਚੀ ਦੇ ਨਾਲ ਐਟਮਾਂ ਸ਼ੁਰੂ ਕਰ ਲੈਂਦਾ ਵਾ। ਚਾਚੀ ਨੂੰ ਸਕੇ ਚਾਚੇ ਕੋਲੋਂ ਤਲਾਕ ਦਵਾਉਂਦਾ ਵਾ, ਉਹਨੂੰ ਲੈ ਕੇ ਸਿਆਲਕੋਟ ਚਲਾ ਜਾਂਦਾ ਵਾ। ਫਿਰ ਇਹਦਾ ਨਹੀਂ ਪਤਾ ਲੱਗਦਾ ਕੀ ਹੋਇਆ ਕੀ ਨਹੀਂ ਹੋਇਆ। SHO ਸਰਗੋਦਾ ਰੋ ਰਾਣਾ ਰਜ਼ਵਾਨ ਜਵੇਦ ਉੱਥੇ ਲੱਗਦਾ ਵਾ ਤੇ ਮੁਲਜ਼ਮ ਕਿੱਡਾ ਸ਼ਾਤਰ ਹੁੰਦਾ ਤੁਸੀਂ ਦੇਖਣਾ। ਪਹਿਲੇ ਇੱਕ ਬੰਦਾ ਮਾਰਦਾ, ਫਿਰ ਗਾਇਬ ਹੋ ਜਾਂਦਾ, ਫਿਰ ਆਪ ਮਰ ਜਾਂਦਾ, ਫਿਰ ਚਾਚੀ ਨਸਾ ਕੇ ਲੈ ਜਾਂਦਾ। ਲੇਕਿਨ ਜਿੱਡਾ ਵੀ ਤੇਜ਼ ਸੀਗਾ ਜੋ ਮਰਜ਼ੀ ਕਰ ਲਿਆ, ਲੇਕਿਨ ਰਾਣੇ ਰਜ਼ਵਾਨ ਨੇ ਜਾ ਕੇ ਧੌਣ ਤੋਂ ਫੜ ਲਿਆ। ਸਿਆਲਕੋਟੋਂ ਨਿਕਲਿਆ ਵਾ, ਜੜ੍ਹਾਂ ਵਾਲੇ ਆ ਕੇ ਰਹਿਣ ਲੱਗ ਗਿਆ ਵਾ। ਜੜ੍ਹਾਂ ਵਾਲੇ ਪੁਲਿਸ ਨੇ ਫਿਰ ਕੰਮ ਕੀਤਾ ਤੇ ਫਿਰ ਪਤਾ ਲੱਗਾ। ਹੁਣ 21 ਸਾਲਾਂ ਬਾਅਦ ਜਵੇਦ ਉਰਫ जेदा ਹਵਾਲਾਤ ਦੇ ਵਿੱਚ ਆ ਤੇ ਹੁਣ ਤਲਾਸ਼ ਕੀ ਆ ਪੁਲਿਸ ਨੂੰ ਉਸ ਕਿਸ਼ਵਰ ਦੀ। ਹੁਣ ਕਿਸ਼ਵਰ ਜੀਂਦੀ ਆ ਮਰ ਗਈ ਆ, ਡਰਾਮਾ ਕਰ ਰਹੀ ਆ ਕੀ ਨਹੀਂ ਪਤਾ। ਲੇਕਿਨ ਸਿਰਫ ਤੁਹਾਨੂੰ ਦੱਸਣ ਦਾ ਮਕਸਦ ਇਹ ਸੀਗਾ ਐਂਡ ਦੇ ਉੱਪਰ ਕਿ ਘਰ ਹਰ ਆਣ ਜਾਣ ਵਾਲਾ ਤੁਹਾਡੇ ਨਾਲ ਮੁਖਲਸ ਨਹੀਂ ਹੋ ਸਕਦਾ। ਸਿਰਫ ਘਰ ਉਸ ਬੰਦੇ ਨੂੰ ਆਣ ਦਿਓ ਜਿਹੜਾ ਤੁਹਾਡਾ ਬਹੁਤ ਜ਼ਰੂਰੀ ਰਿਸ਼ਤੇਦਾਰ ਆ। ਕੋਈ ਵੀ ਬੰਦਾ ਤੁਹਾਡਾ ਯਾਰ ਬਣ ਜਾਵੇ, ਤੁਹਾਡਾ ਸੱਜਣ ਬਣ ਜਾਵੇ, ਤੁਹਾਡੇ ਨਾਲ ਬਹਿ ਕੇ ਖਾਣ ਪੀਣ ਲੱਗ ਜਾਵੇ ਤੇ ਕਤਨ ਇਹ ਨਾ ਸਮਝ ਲੈਣਾ ਕਿ ਤੁਹਾਡਾ ਇਹ ਮੁਖਲਸ ਹੋਏਗਾ। ਕਿਸੇ ਵੀ ਟਾਈਮ ਤੁਹਾਡੀ ਬੁੱਢੀ ਨਾਲ, ਤੁਹਾਡੇ ਭਰਾ ਨਾਲ ਕਿਸੇ ਵੀ ਲਾਲਚ ਆ ਕੇ ਤੁਹਾਡੀ ਜਾਨ ਲੈ ਸਕਦਾ ਵਾ। ਐਂਡ ਦੇ ਉੱਪਰ ਕਾਤਲ ਜਿੰਨਾ ਮਰਜ਼ੀ ਤੇਜ਼ ਹੋਵੇ ਕਾਨੂੰਨ ਦੀ ਪਹੁੰਚ ਤੋਂ ਨਹੀਂ ਬਚ ਸਕਦਾ। ਇਸ਼ਕ ਔਰ ਮੁਸ਼ਕ ਕਦੀ ਵੀ ਨਹੀਂ ਛੁਪਦੇ। ਬਹੁਤ ਸ਼ੁਕਰੀਆ।